21 ਨਵੰਬਰ ਨੂੰ US ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਕਿ ਜਿਹੜਾ ਬਿਲੀਅਨਰ ਬਿਜ਼ਨਸਮੈਨ ਗੌਤਮ ਅਡਾਨੀ ਤੇ ਉਹਦੇ ਸਾਥੀ ਉਹਨਾਂ ਨੇ $260 ਮਿਲੀਅਨ ਦੀ ਰਿਸ਼ਵਤ ਆਫਰ ਕੀਤੀ ਇੰਡੀਅਨ ਅਫੀਸ਼ੀਅਲ 4 ਸਟੇਟਾਂ ਦੇ ਉੜੀਸਾ, ਤਮਿਲਨਾਡੂ ਔਰ ਤੇਲੰਗਾਨਾ, ਇਹ ਉਹ ਦਾ ਨਾਂ ਹੈ ਕਿ ਉੱਥੇ ਆਪਣਾ ਸੋਲਰ ਪਾਵਰ ਪ੍ਰੋਜੈਕਟ ਔਰ ਦੂਸਰੇ ਵਪਾਰਕ ਅਦਾਰਿਆਂ ਦਾ ਆਧਾਰ ਬਣਾਉਣ ਲਈ। ਜਗਦੀਪ ਧਾਨਕਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਚੱਲ ਰਿਹਾ ਹੈ ਇਸ ਹੀ ਸੈਡ ਦੈਟ ਦਾ ਲਾਰਜੈਸਟ ਡੈਮੋਕ੍ਰੇਸੀ ਕੁਡ ਨਾਟ ਬੀ ਰੈਂਡਰਡ ਡਿਸਫੰਕਸ਼ਨਲ ਬਾਈ ਦਾ ਡੀਪ ਸਟੇਟ। ਕਿ ਵੀ ਡੀਪ ਸਟੇਟ, ਹੁਣ ਜਦੋਂ ਡੀਪ ਸਟੇਟ ਕਹਿੰਦੇ ਨੇ ਅਮਰੀਕਾ, ਹੁਣ ਖੁੱਲ੍ਹ ਕੇ ਅਮਰੀਕਾ ਦੇ ਖਿਲਾਫ ਭੁਗਤਣ ਤੇ ਆ ਗਏ ਨੇ। ਇਹ ਤਾਂ ਸਾਡੀ ਪ੍ਰਭੂ ਸੱਤਾ ਤੇ ਹਮਲਾ ਕਰਤਾ ਅਮਰੀਕਾ ਨੇ। ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਇਸ ਦੇ ਖਿਲਾਫ ਲੜਨ ਲਈ। ਦਿਸ ਇਜ਼ ਅ ਵੈਰੀ ਸੀਰੀਅਸ ਇਸ਼ੂ ਐਂਡ ਵੀ ਨੀਡ ਟੂ ਹੈਵ ਓਪੀਨੀਅਨ ਫਰਮ ਐਵਰੀਵਨ। ਹਿੰਡਨਬਰਗ ਰਿਪੋਰਟ ਆਈ, ਇਹ ਵੀ ਸਾਡੇ ਖਿਲਾਫ ਸਾਜ਼ਿਸ਼। COVID-19 ਵੈਕਸੀਨ ਰਿਪੋਰਟ ਆਈ, ਇਹ ਰਿਪੋਰਟ ਔਨ ਇੰਡੀਅਨ ਫਾਰਮਰਸ। ਫਿਰ BBC ਦੀ ਡਾਕੂਮੈਂਟਰੀ ਆ। ਹੁਣ BBC ਦੀ ਡਾਕੂਮੈਂਟਰੀ ਮੋਦੀ ਦੀਆਂ ਕਰਤੂਤਾਂ ਸੀ ਕਿ ਵੀ 2002 ਚ ਉਹਨਾਂ ਕਹਿੰਦੇ ਜੀ ਦੇਖੋ ਉਹ ਵੀ ਸਾਡੇ ਖਿਲਾਫ ਸਾਜ਼ਿਸ਼ ਵੀ ਅਸੀਂ ਵੱਡੀ ਪਾਵਰ ਬਣ ਰਹੇ ਸੀ, ਸਟ੍ਰੈਟੇਜਿਕ ਵੀ, ਆਰਥਿਕ ਵੀ, ਡਿਪਲੋਮੈਟਿਕ ਵੀ। It has been seen that in the last 3 years there have been attempts to attack India's established systems and interests on economic and social fronts through activities from abroad. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਦੇ ਪ੍ਰਮੁੱਖ ਪਾਰਲੀਮੈਂਟਰ ਸੁਧਾਂਸ਼ੂ ਤ੍ਰਿਵੇਦੀ ਨੇ ਰਾਜ ਸਭਾ ਵਿੱਚ ਕਿਹਾ ਹੈ ਕਿ ਭਾਰਤ ਦੀ ਆਰਥਿਕ ਤਰੱਕੀ ਨੂੰ ਅੱਗੇ ਨਾ ਵਧਣ ਵਿੱਚ ਵਿਦੇਸ਼ੀ ਹੱਥ ਹੈ ਔਰ ਜਿਸ ਦਾ ਮਤਲਬ ਅਮਰੀਕਾ ਹੈ। ਸੋ ਬੀਜੇਪੀ MP ਦਾ ਕਹਿਣਾ ਹੈ ਕਿ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਅਡਾਨੀ ਦੇ ਖਿਲਾਫ US ਡਿਪਾਰਟਮੈਂਟ ਆਫ ਜਸਟਿਸ ਵੱਲੋਂ ਕੀਤੀ ਗਈ ਜਿਹੜੀ ਕਾਰਵਾਈ ਹੈ ਇਸੇ ਕੜੀ ਦਾ ਹਿੱਸਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ ਕਿਵੇਂ ਜਿਹੜਾ ਘੜੀ ਤਾਂ ਆਪਣੀ ਟਿਕ 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 ਚੱਲਦੀ ਹੈ, ਪਰ ਕਿਵੇਂ ਸਮਾਂ ਜਿਨ੍ਹਾਂ ਦੇ ਤੁਸੀਂ ਗੁਣ ਗਾਏ ਹੁੰਦੇ ਨੇ ਉਹਨਾਂ ਪ੍ਰਤੀ ਤੁਸੀਂ ਨਫ਼ਰਤ ਜਾਂ ਜ਼ਹਿਰ ਉਗਲ ਰਹੇ ਹੁੰਦੇ ਹੋ, ਉਸ ਲੈਵਲ 'ਤੇ ਤੁਹਾਨੂੰ ਲਿਜਾ ਕੇ ਖੜਾ ਕਰ ਦਿੰਦਾ ਹੈ। ਕਿੱਥੇ ਕੁਝ ਸਮਾਂ ਪਹਿਲਾਂ ਤੱਕ ਇਹੀ BJP ਜਿਨ੍ਹਾਂ ਦੇ ਕੋਲ ਪਾਵਰ ਤਾਂ ਇਹਨਾਂ ਕੋਲ ਹੁਣ ਆਈ 2014 'ਚ, ਪਰ ਉਸ ਤੋਂ ਵੀ ਪਹਿਲਾਂ ਜਿਨ੍ਹਾਂ ਜ਼ਮਾਨਿਆਂ 'ਚ ਕਾਂਗਰਸ ਨੂੰ ਇਹ ਦੋਸ਼ ਦਿੱਤਾ ਜਾਂਦਾ ਸੀ ਕਿ ਜੀ ਉਹ ਸੋਵੀਅਤ ਮਾਡਲ ਦੇ ਉੱਤੇ ਜਾਂ ਸੋਸ਼ਲਿਸਟ ਜਾਂ ਕਮਿਊਨਿਸਟ ਪ੍ਰਭਾਵ ਦੇ ਥੱਲੇ। ਅਤੇ ਇਹ ਕਿਉਂਕਿ BJP ਇਸ ਦੀ ਮਾਂ ਪਾਰਟੀ ਤਾਂ ਪਹਿਲਾਂ ਭਾਰਤੀ ਜਨਸੰਘ ਸੀ ਔਰ ਇਹ ਹਮੇਸ਼ਾ ਅਮਰੀਕਾ ਦੇ ਗੁਣ ਗਾਉਂਦੇ ਸੀ ਕਿਉਂਕਿ ਦੁਕਾਨਦਾਰ ਕਿਸਮ ਦੇ, ਵਪਾਰੀ ਕਿਸਮ ਦੇ ਸੀ ਔਰ ਇਸ ਕਿਸਮ ਦਾ ਹੀ ਸਿਸਟਮ ਚਾਹੁੰਦੇ ਸੀ। ਅਮਰੀਕਾ ਦੀ ਪ੍ਰੋਗਰੈਸ ਦੀ ਗੱਲ ਕਰਦੇ ਸੀ ਔਰ ਅਮਰੀਕਾ ਕਮਿਊਨਿਸਟਾਂ ਨੂੰ ਜਾਂ ਸੋਸ਼ਲਿਜ਼ਮ ਨੂੰ ਤਾਂ ਪੂਰਾ ਡਿਸਪਾਈਜ਼ ਵਾਲਾ ਐਟੀਚਿਊਡ ਸੀ। ਲੇਕਿਨ ਕਿਵੇਂ ਘੜੀ ਤਾਂ ਉਹੀ ਹੈ, ਸੂਈਆਂ ਵੀ ਉਵੇਂ ਹੀ ਘੁੰਮ ਰਹੀਆਂ ਨੇ। ਹੁਣ ਹਾਲਾਤ ਇਹ ਨੇ ਕਿ ਵੀ ਜਦੋਂ ਦਾ ਅਮਰੀਕਾ ਨੇ ਪਿਛਲੇ ਇਹਨਾਂ ਲਗਭਗ 18 ਮਹੀਨਿਆਂ ਦੇ ਵਿੱਚ, ਜਿਹਨੂੰ ਸਾਦਾ ਪੰਜਾਬੀ 'ਚ ਕਹਿਣਾ ਹੋਵੇ ਕਿ ਵੱਟ ਚਾੜਿਆ ਮਾੜਾ ਜਿਹਾ, ਅਜੇ ਤਾਂ ਉਹਨਾਂ ਨੇ ਟ੍ਰੇਲਰ ਦਿਖਾਇਆ, ਉਹ ਨਿਖਿਲ ਗੁਪਤਾ ਦਾ ਹੋਏ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਹੋਏ ਜਾਂ ਹਿੰਡਨਸਬਰਗ ਰਿਪੋਰਟ ਹੋਏ, ਜਾਂ ਉਸ ਤੋਂ ਬਾਅਦ ਹੁਣ US ਡਿਪਾਰਟਮੈਂਟ ਆਫ ਜਸਟਿਸ ਵੱਲੋਂ ਅਡਾਨੀ ਔਰ ਉਹਦੇ ਭਤੀਜੇ ਸਾਗਰ ਅਡਾਨੀ ਔਰ ਪੂਰੀ ਉਹ ਜਿਹੜੀ ਉਹਨਾਂ ਦੀ ਚੰਡਾਲ ਚੌਂਕੜੀ ਹੈ ਕਰਪਟ ਲੋਕਾਂ ਦੀ, ਉਹਨਾਂ ਦੇ ਖਿਲਾਫ ਇੰਡਾਈਟਮੈਂਟ ਫਾਈਲ ਕਰਨਾ ਹੋਏ, ਉਸ ਸਾਰੇ ਦੇ ਚੱਲਦਿਆਂ ਹੁਣ ਉਹਨਾਂ ਦਾ ਲੜਖੜਾ ਰਿਹਾ। ਇਕੋਨਮੀ ਦਾ ਤਾਂ ਜੋ ਹਾਲ ਚੱਲ ਹੀ ਰਿਹਾ ਸੀ, ਲੇਕਿਨ ਉਹਨਾਂ ਨੂੰ ਇਹ ਨਜ਼ਰ ਆ ਗਿਆ ਕਿ ਵੀ ਹੁਣ ਤਾਂ ਸਾਹਬ ਜਿਹੜਾ ਇਹ ਬਿਫਰ ਗਿਆ ਔਰ ਪਹਿਲਾਂ ਤਾਂ ਇਹਨਾਂ ਨੇ ਜਾ ਕੇ ਇੱਕਦਮ ਚੀਨ ਦੇ ਪੈਰ ਫੜ ਲਏ ਔਰ ਉਹ ਅਸੀਂ ਜ਼ਿਕਰ ਕੀਤਾ ਹੈ। ਹੁਣ ਵੀ ਖਬਰਾਂ ਇਹੀ ਨੇ ਕਿ ਭਾਈ ਕਿ ਜੀ ਅਸੀਂ ਬਿਲਕੁਲ ਹੋ ਗਿਆ, ਹੁਣ ਡੀ-ਐਸਕੇਲੇਸ਼ਨ ਹੋਏਗੀ, ਹੁਣ ਫਲਾਣਾ ਹੋ ਗਿਆ, ਤੀਜਾ ਹੋ ਗਿਆ, ਉਧਰ ਫੜ ਲਿਆ। ਹੁਣ ਜਿਹੜੀ ਗੱਲ ਜਿਹੜੀ ਹੁਣ ਤੱਕ ਕੋਈ ਅਫੀਸ਼ੀਅਲ ਪੋਜੀਸ਼ਨ ਨਹੀਂ ਸੀ, ਪਰ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਔਰ ਉਹਨਾਂ ਦਾ ਇੱਕ ਪ੍ਰੋਮੀਨੈਂਟ ਵੋਕਲ ਮੈਂਬਰ ਪਾਰਲੀਮੈਂਟ ਹੈ ਸੁਧਾਂਸ਼ੂ ਤ੍ਰਿਵੇਦੀ, ਉਹਨੇ ਰਾਜ ਸਭਾ ਦੇ ਫਲੋਰ 'ਤੇ ਖਲੋ ਕੇ ਕਿਹਾ, ਜਿਹਨੂੰ ਦਾ ਹਿੰਦੂ ਬਿਊਰੋ ਨੇ ਫਰੰਟ ਲਾਈਨ ਆਪਣੀ ਸਟੋਰੀ ਬਣਾਇਆ, ਫੋਰਨ ਹੈਂਡ ਸਟਾਲਿੰਗ ਇੰਡੀਆਜ਼ ਗਰੋਥ ਸਟੋਰੀ।
ਉਹਨੇ ਕਿਹਾ ਕਿ ਜੀ ਅਸੀਂ ਤਾਂ ਬਹੁਤ ਤੇਜ਼ੀ ਨਾਲ ਵੱਧ ਰਹੇ ਸੀ, ਜਿਹੜਾ ਵਿਦੇਸ਼ੀ ਹੱਥ ਹੈ ਉਹ ਸਾਡੀ ਜਿਹੜੀ ਗਰੋਥ ਹੈ, ਜਿਹੜੀ ਸਾਡੀ ਮੁਲਕ ਦੀ ਤਰੱਕੀ ਜਾਂ ਅਸੀਂ ਇਕੋਨਮੀ ਜਿਵੇਂ ਯਕੜ ਮਾਰ ਰਹੇ ਸੀ ਕਿ ਜੀ ਅਸੀਂ ਹੁਣ 2.5 ਟ੍ਰਿਲੀਅਨ ਹੈ, ਫਿਰ ਇੰਨੀ ਦੇਰ 'ਚ ਅਸੀਂ 4 ਟ੍ਰਿਲੀਅਨ ਹੋ ਜਾਣਾ ਹੈ, ਫਿਰ ਅਸੀਂ ਦੁਨੀਆ ਦੀ ਤੀਸਰੀ ਵੱਡੀ ਇਕੋਨਮੀ ਬਣ ਜਾਣਾ ਹੈ। ਤਾਂ ਹੁਣ ਤਾਂ ਸਭ ਕੁਝ ਜਿਹੜਾ ਉਹ ਤਾਸ਼ ਦੇ ਪੱਤਿਆਂ ਵਾਂਗੂ ਡਿੱਗ ਰਿਹਾ। ਔਰ ਇਹਨੇ ਜਿਹੜਾ ਸੁਧਾਂਸ਼ੂ ਤ੍ਰਿਵੇਦੀ ਨੇ ਰਾਜ ਸਭਾ 'ਚ ਖਲੋ ਕੇ ਕਿਹਾ ਕਿ ਵੀ ਇਹ ਜਿਹੜਾ ਫੋਰਨ ਹੈਂਡ ਹੈ ਇਹ ਵਿਦੇਸ਼ੀ ਹੱਥ ਹੈ ਜਿਹੜੇ ਸਾਨੂੰ ਅੱਗੇ ਨਹੀਂ ਵਧਣ ਦੇਣਾ ਚਾਹੁੰਦਾ। ਔਰ ਉਹਦੇ 'ਚ ਫਿਰ ਇਸੇ ਹੀ ਸਟੋਰੀ 'ਚ ਹੈ ਕਿ ਵੀ 21 ਨਵੰਬਰ ਨੂੰ US ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਕਿ ਜਿਹੜਾ ਬਿਲੀਅਨਰ ਬਿਜ਼ਨਸਮੈਨ ਗੌਤਮ ਅਡਾਨੀ ਅਤੇ ਉਹਦੇ ਸਾਥੀ ਉਹਨਾਂ ਨੇ $260 ਮਿਲੀਅਨ ਦੀ ਰਿਸ਼ਵਤ ਆਫਰ ਕੀਤੀ ਇੰਡੀਅਨ ਆਫੀਸ਼ੀਅਲ 4 ਸਟੇਟਾਂ ਦੇ, ਉੜੀਸਾ, ਤਮਿਲਨਾਡੂ ਔਰ ਤੇਲੰਗਾਨਾ, ਇਹ ਉਹ ਦਾ ਨਾਂ ਹੈ, ਕਿ ਉੱਥੇ ਆਪਣਾ ਸੋਲਰ ਪਾਵਰ ਪ੍ਰੋਜੈਕਟ ਔਰ ਦੂਸਰੇ ਵਪਾਰਕ ਅਦਾਰਿਆਂ ਦਾ ਆਧਾਰ ਬਣਾਉਣ ਲਈ। ਔਰ ਇਹ ਉਹਨਾਂ ਨੇ ਫਰਾਡ ਕੀਤਾ ਹੈ, ਕੰਸਪੀਰੇਸੀ ਕੀਤੀ ਹੈ, ਜਿਹੜੀ ਹੈ ਉਹ ਵਾਇਰ ਫਰਾਡ ਔਰ ਦੂਸਰਾ। ਔਰ ਇਹ ਸਾਰਿਆਂ ਨੂੰ ਇਸ ਨੇ ਜਿਹੜਾ ਰਾਜ ਸਭਾ ਦੇ ਇਸ ਮੈਂਬਰ ਨੇ ਜੋ ਕਿਹਾ ਉਹ ਤਾਂ ਮੈਂ ਬਾਅਦ 'ਚ ਜ਼ਿਕਰ ਕਰਦਾ ਜਿਵੇਂ ਮੀਡੀਆ ਨੇ ਰਿਪੋਰਟ ਕੀਤਾ। ਪਰ ਈਵਨ ਰਾਜ ਸਭਾ ਦਾ ਚੇਅਰਪਰਸਨ ਵਾਈਸ ਪ੍ਰੈਜ਼ੀਡੈਂਟ ਜਿਹੜਾ ਜਗਦੀਪ ਧਾਨਕਰ, ਉਹਨੇ ਕਿਹਾ ਕਿ ਵੀ ਇਹ ਜਿਹੜਾ ਚੱਲ ਰਿਹਾ ਹੈ ਇਸ ਹੀ ਸੈਡ ਦੈਟ ਦਾ ਲਾਰਜੈਸਟ ਡੈਮੋਕ੍ਰੇਸੀ ਕੁਡ ਨਾਟ ਬੀ ਰੈਂਡਰਡ ਡਿਸਫੰਕਸ਼ਨਲ ਬਾਈ ਦਾ ਡੀਪ ਸਟੇਟ। ਕਿ ਵੀ ਡੀਪ ਸਟੇਟ, ਹੁਣ ਜਦੋਂ ਡੀਪ ਸਟੇਟ ਕਹਿੰਦੇ ਨੇ ਅਮਰੀਕਾ, ਹੁਣ ਖੁੱਲ੍ਹ ਕੇ ਅਮਰੀਕਾ ਦੇ ਖਿਲਾਫ ਭੁਗਤਣ ਤੇ ਆ ਗਏ ਨੇ ਬਿਆਨਬਾਜ਼ੀ ਕਿ ਜੀ ਵੀ ਕੈਨ ਨਾਟ ਅਲਾਉ ਦਾ ਲਾਰਜੈਸਟ ਡੈਮੋਕ੍ਰੇਸੀ ਟੂ ਬੀ ਮੇਡ ਡਿਸਫੰਕਸ਼ਨਲ ਬਾਈ ਡੀਪ ਸਟੇਟ ਐਨੀਵੇਅਰ ਐਲਸ। ਕਿ ਕਿਤੇ ਹੋਰ ਫੈਸਲੇ ਹੋ ਰਹੇ ਨੇ ਔਰ ਤੁਸੀਂ ਸਭ ਤੋਂ ਵੱਡੀ ਡੈਮੋਕ੍ਰੇਸੀ ਨੂੰ ਡਿਸਫੰਕਸ਼ਨ। ਦਿਸ ਹਾਊਸ ਸ਼ੁੱਡ ਬੀ ਯੂਨਾਈਟਿਡ ਇਨ ਨਿਊਟਰਲਾਈਜ਼ਿੰਗ ਐਨੀ ਟ੍ਰੈਂਡ ਔਰ ਇਨੀਸ਼ੀਏਟਿਵ that is pernicious and dangerous to our sovereignty। ਕਿ ਇਹ ਤਾਂ ਸਾਡੀ ਪ੍ਰਭੂ ਸੱਤਾ ਤੇ ਹਮਲਾ ਕਰਤਾ ਅਮਰੀਕਾ ਨੇ, ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਇਸ ਦੇ ਖਿਲਾਫ ਲੜਨ ਲਈ। ਦਿਸ ਇਜ਼ ਅ ਵੈਰੀ ਸੀਰੀਅਸ ਇਸ਼ੂ ਐਂਡ ਵੀ ਨੀਡ ਟੂ ਹੈਵ ਓਪੀਨੀਅਨ ਫਰਮ ਐਵਰੀਵਨ। ਇਹਦੇ ਨਾਲ ਉਹ ਡਿਬੇਟ ਸ਼ੁਰੂ ਕਰਦਾ। ਹੁਣ ਤ੍ਰਿਵੇਦੀ ਜੀ ਆ ਜਾਂਦੇ ਨੇ MP, ਇਹ ਹੁਣ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਜ਼ਾਹਰ ਹੈ ਵੀ BJP ਦਾ ਪ੍ਰੋਮੀਨੈਂਟ ਲੀਡਰ ਹੈ। ਹੁਣ ਤ੍ਰਿਵੇਦੀ ਡਿਮਾਂਡਡ ਏ ਥੋਰੋ ਪ੍ਰੋਬ ਬਿਸਾਈਡਸ ਆਸਕਿੰਗ ਆਲ MPs ਟੂ ਡਿਸਕਸ ਦਾ ਇਸ਼ੂ। ਉਹਨੇ ਕਿਹਾ ਜੀ ਇਹ ਅਸੀਂ ਡਿਸਕਸ ਕਰੀਏ। ਔਰ ਇਹ ਜਿਹੜਾ ਕੰਸਰਨਸ ਓਵਰ ਸਸਪੀਸ਼ੀਅਸ ਐਂਡ ਕੰਸੀਪੀਸ਼ੀਅਸ ਅਟੈਕ ਔਨ ਨੈਸ਼ਨਲ ਇੰਟਰਸਟ ਫਰੋਮ ਅਬਰੋਡ ਡਿਊਰਿੰਗ ਜ਼ੀਰੋ ਆਵਰ ਹੁੰਦਾ ਹੈ ਜਿਹਦੇ 'ਚ ਕੋਈ ਵੀ ਇਸ਼ੂ ਉਠਾਇਆ ਜਾ ਸਕਦਾ। ਉਹਨੇ ਕਿਹਾ ਜੀ ਬਹੁਤ ਵੱਡਾ ਜਿਹੜਾ ਉਹ ਕੰਸਪੀਰੇਸੀ ਹੋ ਰਹੀ ਹੈ ਸਾਡੇ ਮੁਲਕ ਦੇ ਖਿਲਾਫ। Mr. Trivedi cited instances during the past 3 years wherein issues concerning India were raised by the international entity just before or during parliament session। ਉਹ ਕਹਿੰਦਾ ਪਿਛਲੇ 3 ਸਾਲ 'ਚ ਦੇਖੋ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਹੁੰਦਾ ਹੈ ਉਸ ਤੋਂ ਪਹਿਲਾਂ ਜਾਂ ਜਦੋਂ ਚੱਲ ਰਿਹਾ ਉਦੋਂ ਇਸ਼ੂ ਖੜੇ ਕੀਤੇ ਜਾਂਦੇ ਨੇ। ਫਿਰ ਉਹਨੇ ਉਦਾਹਰਨਾਂ ਦਿੱਤੀਆਂ। ਉਹਨੇ ਕਿਹਾ ਜੀ ਪਿਛਲੇ 3 ਸਾਲਾਂ 'ਚ ਦੇਖੋ ਹਿੰਡਨਬਰਗ ਰਿਪੋਰਟ ਆਈ, ਇਹ ਵੀ ਸਾਡੇ ਖਿਲਾਫ ਸਾਜ਼ਿਸ਼। COVID-19 ਵੈਕਸੀਨ ਰਿਪੋਰਟ ਆਈ, ਉਹਦੇ 'ਚ ਆਇਆ ਸੀ ਕਿ ਕਿਆ ਜਾਲੀ ਜਾਂ ਕੰਮ ਇੰਡੀਆ ਕਾ, ਉਹ ਵੀ ਸਾਡੇ ਖਿਲਾਫ। ਇਹ ਰਿਪੋਰਟ ਔਨ ਇੰਡੀਅਨ ਫਾਰਮਰਸ। ਫਿਰ BBC ਦੀ ਡਾਕੂਮੈਂਟਰੀ ਆ। ਹੁਣ BBC ਦੀ ਡਾਕੂਮੈਂਟਰੀ ਮੋਦੀ ਦੀਆਂ ਕਰਤੂਤਾਂ ਸੀ ਕਿ ਵੀ 2002 'ਚ ਉਹਨੇ ਕਹਿੰਦੇ ਜੀ ਦੇਖੋ ਉਹ ਵੀ ਸਾਡੇ ਖਿਲਾਫ ਸਾਜ਼ਿਸ਼। ਪੈਗਾਸਸ ਇਸ਼ੂ, ਹੁਣ ਪੈਗਾਸਸ ਤਾਂ ਤੁਸੀਂ ਸਪਾਈ ਮਾਲਵੇਅਰ ਉਹਨਾਂ ਤੋਂ ਖਰੀਦਿਆ, ਇਜ਼ਰਾਈਲ ਤੋਂ ਵਾੜਿਆ। ਉਹਨਾਂ ਨੇ ਕਿਹਾ ਜੀ ਦੇਖੋ ਪੈਗਾਸਸ ਦਾ ਵੀ ਉਹ ਵੀ ਇੰਟਰਨੈਸ਼ਨਲ ਸਾਜ਼ਿਸ਼ ਸਾਡੇ ਖਿਲਾਫ। ਐਂਡ ਏ ਵੀਡੀਓ ਔਨ ਸੈਕਸ਼ੂਅਲ ਵਾਇਲੈਂਸ ਅਗੇਂਸਟ ਵਿਮਨ ਇਨ ਮਨੀਪੁਰ। ਹੁਣ ਵੀਡੀਓ ਕੋਈ ਜਾਲੀ ਤਾਂ ਨਹੀਂ ਹੈ, ਜੇ ਉਹ ਹੋਇਆ ਤਾਂ ਦੁਨੀਆ ਭਰ 'ਚ ਹੈ। ਉਹਨੇ ਕਿਹਾ ਵੀ ਐਵਰ ਸਿੰਸ ਇੰਡੀਆ ਇਜ਼ ਐਮਰਜਿੰਗ ਐਜ਼ ਏ ਸਟ੍ਰੈਟੇਜਿਕ ਇਕਨੋਮਿਕ ਐਂਡ ਡਿਪਲੋਮੈਟਿਕ ਪਾਵਰ, ਵੀ ਅਸੀਂ ਵੱਡੀ ਪਾਵਰ ਬਣ ਰਹੇ ਸੀ, ਸਟ੍ਰੈਟੇਜਿਕ ਵੀ, ਆਰਥਿਕ ਵੀ, ਡਿਪਲੋਮੈਟਿਕ ਵੀ। ਇਟ ਹੈਜ਼ ਬੀਨ ਸੀਨ ਦੈਟ ਇਨ ਦ ਲਾਸਟ 3 years there have been attempts to attack India's established systems and interests on economic and social fronts through activities from abroad। ਕਿ ਸਾਡੇ ਉੱਤੇ ਬਾਹਰੋਂ ਹਮਲਾ। ਹੁਣ ਅਡਾਨੀ ਦੀ ਕਰਪਸ਼ਨ ਨੂੰ ਤਾਂ ਅਦਰਵਾਈਜ਼ ਡਿਫੈਂਡ ਨਹੀਂ ਕਰ ਸਕਦਾ। ਇਹਨੂੰ ਸਾਰੇ ਨੂੰ ਜੋ ਅਡਾਨੀ ਦੇ ਐਮਪਾਇਰ ਤਾਂ ਸਾਰਾ ਅਡਾਨੀ ਦਾ ਔਰ ਰਨ ਤਾਂ ਉਹਨੂੰ ਮੋਦੀ ਨੂੰ ਔਰ ਉਹਦੀ ਗਵਰਨਮੈਂਟ ਨੂੰ ਅਡਾਨੀ ਕਰ ਰਿਹਾ। ਤੇ ਜਦੋਂ ਇਹਨਾਂ ਨੇ ਉਸ ਕਰਪਟ ਬੰਦੇ ਨੂੰ ਜਾਂ ਕਰਪਟ ਸਿਸਟਮ ਨੂੰ ਫੜਿਆ ਤੇ ਇਹਨਾਂ ਨੇ ਅਟੈਕ ਔਨ ਇੰਡੀਆ ਬਣਾ ਦਿੱਤਾ। ਫਿਰ ਉਹਨੇ ਜਿਹੜੀ ਹੈ ਫ੍ਰੈਂਚ ਪਬਲੀਕੇਸ਼ਨ ਨੂੰ ਕੋਟ ਕਰਦਿਆਂ ਕਿਹਾ ਕਿ ਜੀ ਸਰਟਨ ਫੋਰਨ ਪਾਵਰਸ ਵਰ ਫੰਡਿੰਗ ਦ ਆਰਗੇਨਾਈਜ਼ਡ ਕ੍ਰਾਈਮ ਐਂਡ ਕਰਪਸ਼ਨ
reporting project which is also focused on India and has been linked to billionaire investor George Soros। ਹੁਣ ਇੱਕ ਪਾਸੇ ਤਾਂ ਉਹਨਾਂ ਨੇ ਅਡਾਨੀ ਨੂੰ ਪ੍ਰੋਟੈਕਟ ਕਰਨ ਦੇ ਲਈ ਇਹ ਸਾਰਾ ਕੀਤਾ। ਹੁਣ ਜਾਰਜ ਸੋਰਸ ਅਮੀਰ ਆਦਮੀ ਹੈ ਅਮਰੀਕਾ ਦਾ, ਉਹ ਇੰਡੀਆ ਨੂੰ ਕ੍ਰਿਟਿਸਾਈਜ਼ ਵੀ ਕਰਦਾ ਵੀ ਕੀ ਹੋ ਰਿਹਾ। ਹੁਣ ਜਾਰਜ ਸੋਰ ਇੱਕ ਪਾਸੇ ਤਾਂ ਉਹਨਾਂ ਨੇ ਇਹ ਕਹਿ ਕੇ ਉਹਨਾਂ ਨੇ ਕਿਹਾ ਜੀ ਈਵਨ ਰਸ਼ੀਅਨ ਗਵਰਨਮੈਂਟ ਨੇ ਵੀ ਫਸਟ ਟਾਈਮ ਇਹ ਕਿਹਾ ਕਿ ਫੋਰਨ ਇੰਟਰਵੈਂਸ਼ਨ ਹੋਈ ਹੈ ਇੰਡੀਆ ਦੀਆਂ ਇਲੈਕਸ਼ਨਸ ਕਿ ਜੀ ਮੋਦੀ ਨੂੰ ਹਰਾਉਣ ਲਈ ਜਿਵੇਂ ਅਮਰੀਕਾ ਨੇ ਉੱਥੇ ਜ਼ੋਰ ਲਾਇਆ ਹੋਏ। ਫਿਰ ਉਹਨੇ ਕਿਹਾ ਇਹ ਹੁਣ ਬੀਜੇਪੀ ਕਹਿ ਰਹੀ ਹੈ ਰੂਲਿੰਗ ਪਾਰਟੀ, ਔਰ ਇਸੇ ਤਰ੍ਹਾਂ ਬੀਜੇਪੀ ਦੇ ਐਮਪੀ ਨੇ ਫਿਰ ਖੁੱਲ੍ਹੇਆਮ ਰਾਹੁਲ ਗਾਂਧੀ ਦੇ ਉੱਤੇ ਵੀ ਇਲਜ਼ਾਮ ਲਾਇਆ ਕਿ ਜਿਹੜਾ ਅਮਰੀਕਾ ਦਾ ਬਿਲੀਅਨਰ ਸੋਰਸ ਹੈ, ਲੋਕ ਸਭਾ erupts as BJP MP links Rahul to US billionaire Soros, Congress, Soros and investigative platform funded by him are trying to derail India's success story, says BJP leader ਨਿਸ਼ੀਕਾਂਤ ਦੂਬੇ। ਹੁਣ ਇਧਰ ਉਹ ਸੁਭਾਂਸ਼ੂ, ਇਧਰ ਦੂਬੇ। ਸੋ ਇਸ ਤੋਂ ਤੁਸੀਂ ਇਹ ਦੇਖ ਸਕਦੇ ਹੋ ਕਿ ਵੀ ਹੁਣ ਇਹਨਾਂ ਨੂੰ ਜਦੋਂ ਅਜੇ ਤਾਂ ਅਮਰੀਕਾ ਨੇ ਐਂ ਹੀ ਉਹਨਾਂ ਨੂੰ ਦਿਖਾਇਆ ਹੀ ਹੈ ਵੀ ਆਹ ਸਾਡੇ ਕੋਲ ਹੈ, ਤੇ ਜਿੱਦਣ ਇਹ ਅਡਾਨੀ ਦਾ ਟਰਾਇਲ ਚੱਲਿਆ ਸਾਹਮਣੇ ਹਕੀਕਤਾਂ ਆਈਆਂ, ਇਧਰ ਇੰਡੀਆ ਦਾ ਰੋਲ ਟਰਾਂਸਨੈਸ਼ਨਲ ਰਿਪਰੈਸ਼ਨ 'ਚ ਕੀ ਹੈ, ਇਹ ਜਦੋਂ ਇਹਦਾ ਨਿਖਿਲ ਗੁਪਤੇ ਦਾ ਚੱਲਿਆ ਤੇ ਫਿਰ ਇਹਨਾਂ ਦੇ ਨਾਲ ਕੀ ਹੋਏਗਾ, ਇਹ ਕਿਵੇਂ ਰਿਐਕਟ ਕਰਨਗੇ। ਸੋ ਆਲਰੇਡੀ ਉਹਨਾਂ ਨੇ ਗਰਾਊਂਡ ਤਿਆਰ ਕਰ ਲਈ ਹੈ ਕਿ ਅਮਰੀਕਾ ਸਾਡਾ ਦੋਸਤ ਨਹੀਂ ਹੈ। ਹੁਣ ਅੱਗੇ ਤਾਂ ਚੀਨ ਦੀਆਂ ਬੜੀਆਂ ਚੀਜ਼ਾਂ ਆਪਣੇ ਸਟੋਰਾਂ 'ਚੋਂ ਬਾਹਰ ਸੁੱਟ ਰਹੇ ਸੀ, ਤਾਂ ਕਿਸੇ ਨੇ ਕਿਹਾ ਵੀ ਇਹ ਤਾਂ ਤੁਹਾਡੇ ਮੰਦਰ ਖਾਲੀ ਹੋ ਜਾਣੇ ਨੇ, ਤੁਹਾਡੇ ਭਗਵਾਨ ਸਾਰੇ ਬਾਹਰ ਸੜਕ ਤੇ ਹੋਣੇ ਨੇ, ਕਿਉਂਕਿ ਸਾਰੀਆਂ ਮੂਰਤੀਆਂ ਚੀਨ 'ਚੋਂ ਬਣ ਕੇ ਆਈਆਂ ਨੇ। ਹੁਣ ਚੀਨ ਦੇ ਨਾਲ ਦੋਸਤੀ, ਔਰ ਅਮਰੀਕਾ ਨੂੰ ਇਹ ਕਹਿ ਰਹੇ ਨੇ ਜੀ ਸਾਡੀ ਤਰੱਕੀ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ, ਔਰ ਇਹ ਡੀਰੇਲ ਕਰਨ ਤੇ ਲੱਗੇ ਹੋਏ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲਈ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।